बिस्मिल्लाहिर्रहमानिर्रहीम। नेमत कदा दे नाजरीन अस्सलाम वालेकुम ते जी आया ਨੂੰ नाजरीन। ਅੱਜ मैं ਤੁਹਾਡੇ ਲਈ ਕਰੇਲੇ ਬਣਾਉਣ ਦਾ ਬੜਾ ਹੀ ਬਿਹਤਰੀਨ ਜਿਹਾ ਅਚਾਰ ਬਣਾਉਣ ਦਾ ਤਰੀਕਾ ਲੈ ਕੇ ਆਈ ਹਾਂ, ਜਿਹੜਾ ਯਕੀਨਨ ਤੁਹਾਨੂੰ ਪਸੰਦ ਆਏਗਾ। ਅੱਲਾਹ ਤਾਲਾ ਨੇ ਫਿਤਰਤ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇਮਤਾਂ ਰੱਖੀਆਂ ਨੇ। ਇਨਸਾਨ ਦੀਆਂ ਜਿਹੜੀਆਂ ਨੇ ਬਿਮਾਰੀਆਂ ਦਾ ਇਲਾਜ ਜਿਹੜਾ ਉਹ ਕਿਚਨ ਵਿੱਚ ਹੀ ਆ। ਬੁਰਚੀਖਾਨੇ ਵਿੱਚ ਹੀ ਸਾਡੀਆਂ ਤਕਰੀਬਨ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ, ਜਿਹਨੂੰ ਸਿਰਫ ਤਸ਼ਖੀਸ ਕਰਨ ਦੀ ਜ਼ਰੂਰਤ ਹੁੰਦੀ ਹੈ। ਅੱਲਾਹ ਤਾਲਾ ਨੇ ਕਰੇਲੇ ਨੂੰ ਇੱਕ ਬਹੁਤ ਵੱਡੀ ਨੇਮਤ ਬਣਾ ਕੇ ਪੈਦਾ ਕੀਤਾ ਵਾ। ਸ਼ੂਗਰ ਦੇ ਮਰੀਜ਼ਾਂ ਲਈ, ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ, ਅਸਾਬੀ ਥਕਨ, ਅਸਾਬੀ ਤਣਾਅ, ਜੋੜਾਂ ਦਾ ਦਰਦ, ਖੂਨ ਦੀ ਸਫਾਈ ਲਈ ਇਹ ਕਰੇਲਾ ਜਿਹੜਾ ਅੱਲਾਹ ਤਾਲਾ ਨੇ ਬਹੁਤ ਮੁਫੀਦ ਪੈਦਾ ਕੀਤਾ ਹੈ। ਕਰੇਲੇ ਨੂੰ ਬਹੁਤ ਇਹਨਾਂ ਮੁਖਤਲਿਫ ਬਿਮਾਰੀਆਂ 'ਚ ਇਸਤੇਮਾਲ ਕਰਨ ਲਈ ਇਹਨਾਂ ਨੂੰ ਕਿਸੇ ਤਰ੍ਹਾਂ ਕਦੀ ਇਹਦਾ ਜੂਸ ਪੀਤਾ ਜਾਂਦਾ ਵਾ, ਕਦੀ ਇਹਦਾ ਪਾਊਡਰ ਬਣਾ ਕੇ ਖਾਧਾ ਜਾਂਦਾ ਹੈ, ਦਵਾਈਆਂ ਵਿੱਚ ਇਸਤੇਮਾਲ ਹੁੰਦਾ ਵਾ ਹੈ। ਉਹਨਾਂ ਤਰੀਕਿਆਂ ਨਾਲ ਕਰੇਲਾ ਮੁਸ਼ਕਿਲ ਹੁੰਦਾ ਵਾ ਖਾਣਾ। ਇਸ ਵਾਸਤੇ ਮੈਂ ਅੱਜ ਸੋਚਿਆ ਕਿ ਮੈਂ ਤੁਹਾਨੂੰ ਕਰੇਲੇ ਦਾ ਅਚਾਰ ਬਣਾਉਣਾ ਸਿਖਾਵਾਂ, ਜਿਹੜਾ ਕਿ ਅਸੀਂ ਬਹੁਤ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹਾਂ। ਅਤੇ ਇਹਨੂੰ 3 ਟਾਈਮ ਬੜੀ ਖੁਸ਼ ਜ਼ਾਇਕਾ ਹੁੰਦਾ ਹੈ, ਬੜੀ ਅੱਛੇ ਤਰੀਕੇ ਨਾਲ ਖੁਸ਼ ਦਿਲੀ ਨਾਲ ਖਾ ਵੀ ਸਕਦੇ ਹਾਂ। ਸ਼ੂਗਰ ਦੇ ਮਰੀਜ਼ਾਂ ਲਈ ਤਾਂ ਇੱਕ ਬਹੁਤ ਵੱਡਾ ਤੋਹਫਾ ਆ। ਅੱਧਾ ਕਿਲੋ ਮੈਂ ਕਰੇਲੇ ਲਏ ਨੇ, ਉਹਨਾਂ ਨੂੰ ਕੱਟ ਕੇ ਸਾਫ਼ ਕਰ ਲਿਆ, ਉਹਨਾਂ ਦਾ ਸਖਤ ਬੀਜ ਕੱਢ ਲਿਆ ਹੈ। ਕੱਢ ਕੇ ਉਹਨਾਂ ਦੇ ਵਿੱਚ 1 ਚਮਚ ਨਮਕ ਦਾ ਅਤੇ 1 ਹਲਦੀ ਦਾ ਪਾ ਕੇ ਅਤੇ ਇਹਨੂੰ ਅਸੀਂ ਥੋੜ੍ਹੀ ਦੇਰ ਤੱਕ ਧੁੱਪੇ ਰੱਖ ਦੇਵਾਂਗੇ। ਇਸ ਤਰ੍ਹਾਂ ਕਰੇਲੇ ਦਾ ਅਚਾਰ ਬਣਾਉਣ ਨਾਲ ਜਿਹੜਾ ਤੁਸੀਂ ਰੋਜ਼ ਇਹਨੂੰ ਡੇਲੀ ਬੇਸਿਸ 'ਤੇ ਇਸਤੇਮਾਲ ਕਰ ਸਕਦੇ ਜੇ। 3 ਖਾਣਿਆਂ ਨਾਲ, ਨਾਸ਼ਤੇ ਨਾਲ ਇਸਤੇਮਾਲ ਕਰ ਸਕਦੇ ਜੇ। ਅਤੇ ਜੂਸ ਪੀਣਾ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਆ ਕਰੇਲੇ ਦਾ, ਅਤੇ ਪਾਊਡਰ ਵੀ ਕੌੜਾ ਹੁੰਦਾ ਆ। ਉਹਦੇ ਲਈ ਫਿਰ ਤੁਹਾਨੂੰ ਕਈ ਮੁਸੀਬਤਾਂ ਕਰਨੀਆਂ ਪੈਂਦੀਆਂ, ਕਦੀ ਕੈਪਸੂਲ 'ਚ ਭਰੀਦਾ ਆ, ਕਦੀ ਕਿਸੇ ਤਰੀਕੇ ਨਾਲ ਖਾਈਦਾ ਆ ਹੈ। ਲੇਕਿਨ ਕਰੇਲੇ ਦਾ ਅਚਾਰ ਬਹੁਤ ਆਸਾਨੀ ਨਾਲ ਅਤੇ ਤੁਸੀਂ ਅੱਛੇ ਤਰੀਕੇ ਨਾਲ ਜਿਹੜਾ ਨਾਸ਼ਤੇ ਖਾਣੇ ਨਾਲ ਖਾ ਸਕਦੇ ਜੇ। ਇਹ ਹਾਜ਼ਮੇ ਨੂੰ ਦਰੁਸਤ ਕਰਦਾ ਹੈ, ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਅਸੀਂ ਇੱਕ ਦੇਗਚੀ ਲੈ ਲਈਏ, 2-3 ਘੰਟੇ ਨਮਕ ਅਤੇ ਹਲਦੀ ਲਾਉਣ ਤੋਂ ਬਾਅਦ ਜਿਹੜਾ ਅਸੀਂ ਇੱਕ ਦੇਗਚੀ ਵਿੱਚ ਪਾਣੀ ਲੈ ਲਿਆ, ਉਹਨੂੰ ਚੁੱਲ੍ਹੇ 'ਤੇ ਰੱਖ ਲਿਆ। ਉਹਦੇ ਉੱਤੇ ਸਟੀਲ ਦੀ ਛਲਨੀ ਜਾਂ ਛਾਨਣਾ ਜੋ ਵੀ ਤੁਸੀਂ ਆਂਦੇ ਜੋ ਰੱਖ ਕੇ ਅਤੇ ਉਹਦੇ ਵਿੱਚ ਇਹ ਕਰੇਲੇ ਜਿਹੜੇ ਪਾ ਕੇ ਅਤੇ ਇਹਨਾਂ ਨੂੰ ਦਮ 'ਤੇ ਥੋੜ੍ਹੀ ਜਿਹੀ ਸਟੀਮ ਦੇ ਲੈਣੀ ਹੈ। ਸਟੀਮ ਦੇਣ ਨਾਲ ਇਹ ਹੋਏਗਾ ਕਿ ਇੱਕ ਤਾਂ ਨਮਕ ਅਤੇ ਮਸਾਲਾ ਜਿਹੜਾ ਉਹ ਵਿੱਚ ਇੱਕ ਰਚ ਜਾਏਗਾ, ਅਤੇ ਦੂਸਰਾ ਜਿਹੜਾ ਵਾ ਇਹਦਾ ਕੜਵਾਹਟ ਜਿਹੜੀ ਘੱਟ ਹੋ ਜਾਏਗੀ। ਥੋੜ੍ਹੇ ਜਿਹੇ ਪੱਕ ਜਾਣਗੇ ਕਰੇਲੇ ਅਤੇ ਫਿਰ ਇਹਨਾਂ ਦਾ ਅਚਾਰ ਦੇਰ ਪਾ ਹੋਏਗਾ ਅਤੇ ਜ਼ਿਆਦਾ ਦੇਰ ਤੱਕ ਚੱਲੇਗਾ। ਇਸ ਵਾਸਤੇ ਅਸੀਂ ਥੋੜ੍ਹਾ ਜਿਹਾ ਦੇਰ ਪਾਣੀ ਨੂੰ ਉਬਾਲਾ ਆ ਜਾਵੇ ਅਤੇ ਅਸੀਂ ਇਹਨਾਂ ਕਰੇਲਿਆਂ ਆਪਣਿਆਂ ਥੋੜ੍ਹਾ ਜਿਹਾ ਸਟੀਮ ਦੇ ਲੈਣੀ ਆ। ਇਹਦੇ ਨਾਲ ਬਹੁਤ ਅੱਛਾ ਜਿਹਾ ਰੰਗ ਖੂਬਸੂਰਤ ਆ ਜਾਂਦਾ ਹੈ, ਅਤੇ ਕਰੇਲੇ ਦੀ ਉਮਰ ਵੀ ਵੱਧ ਜਾਂਦੀ ਹੈ ਅਚਾਰ ਦੀ। ਕਰੇਲਿਆਂ ਨੂੰ ਇਸ ਤਰ੍ਹਾਂ ਤੁਸੀਂ 10 ਮਿੰਟ ਲਈ ਸਟੀਮ ਦਿਓ। ਸਟੀਮ ਦੇ ਕੇ ਤੁਸੀਂ ਇਹਨਾਂ ਨੂੰ ਧੁੱਪ ਵਿੱਚ ਹਲਕੇ ਹਲਕੇ ਫੈਲਾ ਦਿਓ। ਅਗਰ ਧੁੱਪ ਨਹੀਂ ਹੈ ਤਾਂ ਫਿਰ ਤੁਸੀਂ ਇਹਨੂੰ ਪੱਖੇ ਦੇ ਥੱਲੇ ਪਾ ਕੇ ਕਿਸੇ ਕੱਪੜੇ ਦੇ ਉੱਤੇ ਵਿਛਾ ਕੇ ਪੱਖੇ ਦੇ ਥੱਲੇ ਪਾ ਦਿਓ। ਇਹਦੇ ਵਿੱਚੋਂ ਮਤਲਬ ਤੇ ਖਿਲਾਰਨ ਦਾ ਇਹ ਹੁੰਦਾ ਹੈ ਕਿ ਇਹਦੇ ਵਿੱਚੋਂ ਮੋਇਸਚਰ ਖ਼ਤਮ ਹੋ ਜਾਏ। ਤੁਹਾਨੂੰ ਪਤਾ ਹੈ ਕਿ ਮੋਇਸਚਰ, ਨਮੀ ਜਿਹੜੀ ਹੁੰਦੀ ਉਹ ਹੀ ਚੀਜ਼ਾਂ ਨੂੰ ਖ਼ਰਾਬ ਕਰਦੀ ਹੈ। ਅਗਰ ਅਸੀਂ ਕਰੇਲੇ ਦਾ ਮੋਇਸਚਰ ਖ਼ਤਮ ਕਰ ਲਵਾਂਗੇ ਤਾਂ ਸਾਡਾ ਅਚਾਰ ਜਿਹੜਾ ਜ਼ਿਆਦਾ ਦੇਰ ਤੱਕ ਚੱਲੇਗਾ। ਕਰੇਲੇ ਦਾ ਅਚਾਰ ਨਾਲ ਤੁਹਾਡਾ ਹਾਜ਼ਮਾ ਦਰੁਸਤ ਹੋਏਗਾ, ਕਬਜ਼ ਦੀ ਸ਼ਿਕਾਇਤ ਦੂਰ ਹੋਏਗੀ, ਅਤੇ ਬੜੀ ਫਰਤ ਬਖਸ਼ ਜਿਹੜੀ ਸਿਹਤ ਹੋਏਗੀ। ਫਰਤ ਬਖਸ਼ ਮਹਿਸੂਸ ਕਰੋਗੇ ਤੁਸੀਂ, ਤੰਦਰੁਸਤ ਤਵਾਨਾ ਆਪਣੇ ਆਪ ਨੂੰ ਮਹਿਸੂਸ ਕਰੋਗੇ ਅਗਰ ਤੁਸੀਂ ਮੁਸਲਸਲ ਖਾਂਦੇ ਰਹੋ। ਕਰੇਲੇ ਮੇਰੇ ਉਬਲ ਚੁੱਕੇ ਨੇ ਗੱਲਾਂ 'ਚ, ਅਤੇ ਇਹਨੂੰ ਹੁਣ ਮੈਂ ਟਰੇ ਵਿੱਚ ਪਾ ਕੇ ਅਤੇ ਇਹਨਾਂ ਨੂੰ ਧੁੱਪੇ ਫੈਲਾ ਦੇਵਾਂਗੀ। 1-1.5 ਘੰਟਾ ਇਹਨੂੰ ਮੈਂ ਧੁੱਪ 'ਚ ਰੱਖਿਆ, ਕਿਉਂਕਿ ਮੇਰੇ ਤਾਂ ਥੋੜ੍ਹੇ ਕਰੇਲੇ ਨੇ। ਇਸ ਵਾਸਤੇ 1-1.5 ਘੰਟਾ ਰੱਖਣ ਨਾਲ ਹੀ ਇਹਨਾਂ ਦੀ ਨਮੀ ਸਾਰੀ ਖ਼ਤਮ ਹੋ ਜਾਣੀ ਹੈ।
ਇਹਨਾਂ ਨੂੰ ਅਸੀਂ ਅੱਛੀ ਤਰ੍ਹਾਂ ਟਰੇ ਵਿੱਚ ਰੱਖ ਕੇ ਪਤਲਿਆਂ ਪਤਲਿਆਂ ਜਿਹੜਾ ਨਾ ਫੈਲਾ ਕੇ ਤੇ ਧੁੱਪ ਵਿੱਚ 1-1.5 ਘੰਟਾ ਇਹਨੂੰ ਮੈਂ ਧੁੱਪ ਲਵਾਈ ਹੈ। ਨਾਜ਼ਰੀਨ, ਇਹ ਵੀਡੀਓਜ਼ ਬਣਾਈਆਂ ਜਾਂਦੀਆਂ ਤੁਹਾਡੀ ਆਸਾਨੀ ਲਈ ਤਾਂ ਕਿ ਰੋਜ਼ਮर्रा ਦੀ ਜ਼ਿੰਦਗੀ ਜਿਹੜੀ ਹੈ ਨਾ ਆਸਾਨ ਹੋ ਜਾਏ। ਤੇ ਅੱਜ ਕੱਲ੍ਹ ਦੀਆਂ ਬੱਚੀਆਂ ਨੂੰ ਵੀ ਘਰਦਾਰੀ ਦੇ ਅਸੂਲ ਆ ਜਾਣ। ਹੁਣ ਦੂਸਰੇ ਪੈਨ ਅਸੀਂ ਚੁੱਲ੍ਹੇ 'ਤੇ ਰੱਖ ਕੇ ਉਹਦੇ ਵਿੱਚ ਆਪਣੇ ਸਾਰੇ ਮਸਾਲੇ ਭੁੰਨ ਲਾਂਗੇ। ਮਸਾਲੇ ਤੁਹਾਨੂੰ ਪਤਾ ਹੈ ਕਿ ਕਲਵੰਜੀ, ਮੇਥਰੇ, ਸੌਂਫ, ਸਾਬਤ ਮਸਾਲਾ, ਸਾਬਤ ਧਨੀਆ ਜਿਹੜਾ ਹੈ ਨਾ ਇਹਦੇ ਵਿੱਚ ਇਸਤੇਮਾਲ ਹੁੰਦਾ ਹੈ। ਅਸੀਂ ਸਾਬਤ ਮਸਾਲੇ ਆਪਣੇ ਜਿਹੜੇ ਸਾਰੇ ਇਹਨਾਂ ਨੂੰ ਥੋੜ੍ਹਾ ਜਿਹਾ ਭੁੰਨ ਲਵਾਂਗੇ ਪੈਨ ਵਿੱਚ ਪਾ ਕੇ। ਪਹਿਲੋਂ ਮੈਂ ਮੇਥਰੇ ਪਾ ਲਏ ਨੇ, ਕਲਵੰਜੀ ਪਾ ਲਈਏ, 1 ਚਮਚ ਹੀ ਤੁਸੀਂ ਸੌਂਫ ਦਾ ਪਾ ਲਓ, 1 ਚਮਚ ਤੁਸੀਂ ਗਰਮ ਮਸਾਲੇ ਦਾ ਪਾ ਲਓ, ਸਾਬਤ ਜ਼ੀਰਾ ਪਾ ਲਓ। ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਥੋੜ੍ਹੀ ਦੇਰ ਹਲਕਾ ਜਿਹਾ ਭੁੰਨਣਾ ਆ ਤਾਂ ਕਿ ਜਿਹੜਾ ਮਸਾਲੇ ਦਾ ਮੋਇਸਚਰ ਆ, ਉਹਦੀ ਜਿਹੜੀ ਨਮੀ ਆ ਉਹ ਖ਼ਤਮ ਹੋ ਜਾਵੇ। ਮਸਾਲੇ ਨੂੰ ਭੁੰਨ ਕੇ ਤੁਸੀਂ ਠੰਡਾ ਕਰ ਲੈਣਾ। ਠੰਡਾ ਕਰਨ ਤੋਂ ਬਾਅਦ ਇਹਨੂੰ ਅੱਧਾ ਮਸਾਲਾ ਜਿਹੜਾ ਨਾ ਗ੍ਰਾਈਂਡਰ ਜਾਰ ਵਿੱਚ ਪਾ ਕੇ ਤੇ ਮੋਟਾ ਮੋਟਾ ਦਰਦਰਾ ਜਿਹਾ ਪੀ ਲੈਣਾ। ਹੁਣ ਮਸਾਲਾ ਜਿਹੜਾ ਨਾ ਆਪਣਾ ਦਰਦਰਾ ਜਿਹਾ ਪੀ ਲਿਆ। ਇਸ ਪੀਸੇ ਹੋਏ ਮਸਾਲੇ ਨੂੰ ਜਿਹੜਾ ਸਾਬਤ ਮਸਾਲੇ ਦੇ ਵਿੱਚ ਪਾਵਾਂਗੇ। ਉਹਦੇ ਵਿੱਚ ਫਿਰ ਨਮਕ, ਮਿਰਚਾਂ ਤੇ ਹਲਦੀ ਜਿਹੜੀਆਂ ਨਾ ਮਿਕਸ ਕਰਕੇ ਤੇ ਅਸੀਂ ਇਸ ਮਸਾਲੇ ਨੂੰ ਆਪਣੇ ਕਰੇਲਿਆਂ ਦੇ ਉੱਤੇ ਲਾ ਲਵਾਂਗੇ। ਇਹ ਸਾਰੇ ਮਸਾਲਿਆਂ ਦਾ 1-1 ਚਮਚ ਅਤੇ ਨਮਕ ਦੇ 2 ਚਮਚ ਨੇ, ਕਿਉਂਕਿ ਪਹਿਲੇ ਵੀ ਨਮਕ ਲਾਇਆ। ਵੈਸੇ ਵੀ ਨਮਕ ਅਤੇ ਤੇਲ ਹੀ ਅਚਾਰ ਦੀ ਜ਼ਿੰਦਗੀ ਹੁੰਦੀ ਹੈ। 2 ਤੋਂ 3 ਸਾਲ ਤੱਕ ਜਿਹੜਾ ਨਾ ਇਹ ਅਚਾਰ ਇਨਸ਼ਾਅੱਲਾ ਖ਼ਰਾਬ ਨਹੀਂ ਹੋਏਗਾ। ਅਗਰ ਤੁਸੀਂ ਅਚਾਰ ਦੀ ਇਹਤਿਆਤ ਜਿਹੜੀ ਹੁੰਦੀ ਹੈ ਇਹੋ ਹੀ ਹੁੰਦੀ ਹੈ ਕਿ ਤੁਸੀਂ ਇਹਦੇ ਵਿੱਚ ਗਿੱਲਾ ਜਾਂ ਗੰਦਾ ਚਮਚ ਨਾ ਪਾਓ। ਸਾਫ਼ ਸੁਥਰੇ ਹੱਥਾਂ ਨਾਲ ਇਹਨੂੰ ਕੱਢੋ, ਇਹਨੂੰ ਨਮੀ ਤੋਂ ਬਚਾਓ ਅਤੇ 에ਅਰ ਟਾਈਟ ਬਰਤਨ ਵਿੱਚ ਰੱਖੋ। ਹੋਰ ਇਹਦੀ ਕੋਈ ਰਾਕਟ ਸਾਇੰਸ ਨਹੀਂ ਹੁੰਦੀ ਕਿ ਅਚਾਰ ਤੁਸੀਂ ਜ਼ਿਆਦਾ ਦੇਰ ਚਲਾਉਣਾ ਹੈ ਅਤੇ ਇਹਦੇ ਲਈ ਤੁਸੀਂ ਕੀ ਕਰੋ। ਹੁਣ ਅਸੀਂ ਆਪਣਾ ਇਹ ਸਾਰਾ ਮਸਾਲਾ ਜਿਹੜਾ ਹੈ ਨਾ ਇਹਦੇ ਵਿੱਚ ਮਿਕਸ ਕਰ ਲਵਾਂਗੇ। ਥੋੜ੍ਹਾ ਜਿਹਾ ਮਸਾਲਾ ਅਸੀਂ ਬਚਾ ਲਵਾਂਗੇ ਕਿਉਂਕਿ ਅਸੀਂ ਜਿਹੜੇ ਬਰਤਨ ਵਿੱਚ, ਜਿਹੜੇ ਕੰਟੇਨਰ ਵਿੱਚ ਇਹਨੂੰ ਪਾਉਣਾ ਵਾ, ਉਹਦੇ ਉੱਤੇ ਅਤੇ ਥੱਲੇ ਅਸੀਂ ਜਿਹੜੇ ਮਸਾਲੇ ਦੀ ਤਹਿ ਲਾਉਣੀ ਹੈ। ਕਰੇਲਿਆਂ ਦੇ ਵਿੱਚ ਮਸਾਲਾ ਅੱਛੀ ਤਰ੍ਹਾਂ ਮਿਕਸ ਕਰਕੇ ਮੈਂ ਇੱਕ ਬੰਦ ਜਿਹੜਾ ਨਾ ਪੋਟ ਲੈ ਲਿਆ, ਬੰਦ ਢੱਕਣ ਵਾਲਾ 에ਅਰ ਟਾਈਟ। ਉਹਦੇ ਵਿੱਚ ਮੈਂ ਆਪਣੇ ਕਰੇਲੇ ਜਿਹੜੇ ਆ ਇਹਨਾਂ ਨੂੰ ਪਾ ਲਵਾਂਗੇ। ਪਹਿਲੋਂ ਅਸੀਂ ਬਰਤਨ ਦੀ ਤਹਿ ਵਿੱਚ ਥੋੜ੍ਹਾ ਜਿਹਾ ਮਸਾਲਾ ਅਤੇ ਨਮਕ ਵਿਛਾਵਾਂਗੇ। ਮਸਾਲਾ ਅਤੇ ਨਮਕ ਵਿਛਾ ਕੇ ਤੇ ਅਸੀਂ ਇਹਦੇ ਵਿੱਚ ਨਾ ਕਰੇਲੇ ਪਾ ਦੇਵਾਂਗੇ। ਉਸ ਤੋਂ ਬਾਅਦ ਅਸੀਂ ਸਾਰਿਆਂ ਕਰੇਲਿਆਂ ਨੂੰ ਇੱਕ ਦਫਾ ਫਿਰ ਨਮਕ ਦੇ ਨਾਲ ਜਿਹੜਾ ਅਸੀਂ ਮਸਾਲਾ ਬਣਾਇਆ ਉਹਦੇ ਨਾਲ ਇੱਕ ਦਫਾ ਕਵਰ ਕਰ ਦੇਵਾਂਗੇ ਤਾਂ ਕਿ ਕੋਈ ਕਰੇਲਾ ਜਿਹੜਾ ਨਾ ਉਹ ਨੰਗਾ ਨਾ ਰਹੇ ਮਸਾਲੇ ਤੋਂ। ਅੱਛੀ ਤਰ੍ਹਾਂ ਕਵਰ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਤੇਲ ਪਾ ਦੇਵਾਂਗੇ। ਤੇਲ ਤੁਹਾਨੂੰ ਪਤਾ ਹੈ ਕਿ ਅਚਾਰ ਦੀ ਜ਼ਿੰਦਗੀ ਹੁੰਦਾ ਹੈ। ਇਸ ਵਾਸਤੇ ਅਚਾਰ ਨੂੰ ਤੇਲ ਵਿੱਚ ਡੁੱਬ ਜਾਣਾ ਚਾਹੀਦਾ ਹੈ। ਇਹ ਤਮਾਮ ਜਿਹੜਾ ਨਾ ਅਚਾਰ ਲਓ ਜੀ, ਤੁਹਾਡਾ ਅਚਾਰ ਬਿਹਤਰੀਨ ਕਿਸਮ ਦਾ ਕਰੇਲੇ ਦਾ ਬਣ ਗਿਆ ਹੈ। ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਿਓ, ਕਮੈਂਟਸ 'ਤੇ ਆ ਜੇ, ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਜੇ ਅਤੇ ਮੇਰੀ ਇਸ ਕੋਸ਼ਿਸ਼ ਨੂੰ ਸਰਾਹਿਆ ਜੇ। ਕਮੈਂਟਸ ਭਾਵੇਂ ਤੁਹਾਡੇ ਨੈਗੇਟਿਵ ਹੋਣ ਜਾਂ ਪੋਜ਼ੀਟਿਵ ਹੋਣ, ਮੈਨੂੰ ਖੁਸ਼ੀ ਦਿੰਦੇ ਨੇ। ਤੁਸੀਂ ਮੇਰੇ ਨਾਲ ਜਿਹੜੇ ਆ ਨਾ ਜੁੜੇ ਰਹਿੰਦੇ ਜੇ। ਇਸ ਵਾਸਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਡੇ ਲਈ ਹਰ ਦਫਾ ਨਾ ਨਵੀਂ ਤੋਂ ਨਵੀਂ ਚੀਜ਼ ਲਿਆਵਾਂ। ਅੱਜ ਕੱਲ੍ਹ ਚੂँਕਿ ਗਰਮੀਆਂ ਦਾ ਮੌਸਮ ਚੱਲ ਰਿਹਾ, ਅਚਾਰਾਂ ਦਾ ਮੌਸਮ ਹੈ, ਇਸ ਵਾਸਤੇ ਮੈਂ ਤੁਹਾਨੂੰ ਅਚਾਰ ਵੰਨ-ਸੁਵੰਨੇ ਪਾਉਣ ਦੀ ਜਾਚ ਸਿਖਾਉਣ ਡਈ ਹਾਂ। ਇਜਾਜ਼ਤ ਦਿਓ। ਅੱਲਾ ਹਾਫਿਜ਼। ਬੜੀ ਮਿਹਰਬਾਨੀ।